मेरी जो प्रॉब्लम पहले से प्रोग्रेसली बेटर है पहले नालों जितना 70-80% है फायदा आई वुड से इट्स अ गुड एक्सपीरियंस ਇਹ ਲੱਗਾ ਹੀ ਨਹੀਂ ਵੀ ਹਾਂ ਅਸੀਂ ਕਿਤੇ ਓਪਰੀ ਜਗ੍ਹਾ ਆਏ ਆ ਜਾਂ ਪਹਿਲੀ ਵਾਰੀ ਮਿਲ ਰਹੇ ਆ ਪ੍ਰੋਬਲਮ ਚ ਕਿੰਨਾ ਕੁ ਫਰਕ ਲੱਗਾ ਤੇ ਜਿੱਦਾਂ ਮੈਂ ਥੋੜੀ ਤੁਰਨ ਫਿਰਨ ਲੱਗ ਗਈ ਆ ਅੱਗੇ ਤਾਂ ਮੈਂ ਦੋ ਪ੍ਰਸ਼ਾਦੇ ਨਹੀਂ ਪਕਾ ਸਕਦੀ ਖੜੀ ਹੋ ਕੇ ਇੰਨੀ ਪ੍ਰੋਬਲਮ ਸੀ ਓਕੇ ਮੈਂ ਕਿਹਾ ਹੁਣ ਮੈਂ 10 ਮਿੰਟ ਖੜ ਜਾਂਦੀ ਆ ਤੁਹਾਡੇ ਚਿਹਰੇ ਦੀ ਰੌਣਕ ਤੋਂ ਲੱਗ ਰਿਹਾ ਹੈ ਕਿ ਤੁਸੀਂ ਠੀਕ ਹੋ ਕੇ ਜਾਣਾ ਇੰਟੂਇਸ਼ਨ ਹੋ ਰਹੀ ਹੈ ਕਿ ਮੈਨੂੰ ਫਰਕ ਪੈ ਜਾਏ ਹਾਲੇ ਤਾਂ ਅੰਦਰ ਵੀ ਨਹੀਂ ਪਹੁੰਚੇ ਹਾਲੇ ਤਾਂ ਵੈਦ ਸਾਹਿਬ ਨੂੰ ਮਿਲੇ ਵੀ ਨਹੀਂ ਹੈ ਨਾ ਉਦੋਂ ਕਿ ਹਲੇ ਮੇਰੀ ਏਜ ਵੀ 50 ਤੋਂ ਵੀ ਘੱਟ ਸੀ ਅੱਛਾ ਜੀ ਤੇ ਕਹਿੰਦੇ ਤੁਸੀਂ ਇਹਨਾਂ ਗੋਡੇ ਪਕਾ ਲਓ ਅੱਛਾ ਸਾਡੇ ਲੋ 5 ਸਾਲ ਹੋ ਗਏ ਇਸ ਗੱਲ ਨੂੰ ਲਓ ਤੋ ਇੰਨੇ ਆਪਰੇਸ਼ਨ ਸਾਡੇ ਹੋਏ ਨੇ ਇੰਨਾ ਹੀ ਕੁਝ ਕੀਤਾ ਰਿਜਿਤ ਵਜ੍ਹਾ ਖਾ ਖਾ ਕੇ ਮਰੇ ਪਏ ਆ ਇਹਨਾਂ ਥੋੜਾ ਵੇਟ ਸੀ ਟਰੂ तो फिर इस करके वही फिर मैंने विश्वास है कि आज अगर मेरा थोड़ा लेट करेगा ठीक कर ਸੋ ਜੀ ਵੈਦਵਾਨ ਬਾਰੇ ਬਹੁਤ ਕੁਝ ਸੁਣਿਆ ਤੁਸੀਂ ਬਹੁਤ ਸਾਰੀਆਂ ਰੀਲਾਂ ਵੀ ਦੇਖੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਇੱਕ ਦੂਜੇ ਨੂੰ ਫਾਰਵਰਡ ਕੀਤੀਆਂ ਹੋਈਆਂ ਨੇ ਔਰ ਜਦੋਂ ਵੀ ਅਸੀਂ ਸੁਭਾਸ਼ ਗੋਇਲ ਜੀ ਬਾਰੇ ਸੁਣਦੇ ਹਾਂ ਇੱਕ ਇਹੋ ਜਿਹੇ ਵੈਦ ਨੇ ਜਿਨ੍ਹਾਂ ਦੇ ਨਾਲ ਜਦੋਂ ਵੀ ਲੋਕ ਮਿਲਦੇ ਨੇ ਤਾਂ ਉਹ ਬਹੁਤ ਮੁਤਾਸਰ ਹੁੰਦੇ ਆ ਉਹਨਾਂ ਤੋਂ ਉਹਨਾਂ ਕੋਲੋਂ ਨਾ ਸਿਰਫ ਇੱਕ ਦਵਾਈ ਲੈ ਕੇ ਜਾਂਦੇ ਨੇ ਬਲਕਿ ਨਾਲ ਦੇ ਨਾਲ ਉਹ ਸਿਹਤਯਾਬੀ ਦੀ ਦੁਆ ਵੀ ਲੈ ਕੇ ਜਾਂਦੇ ਨੇ ਠੀਕ ਹੁੰਦੇ ਨੇ ਉਹਨਾਂ ਨੂੰ ਮਿਲ ਕੇ ਕਹਿੰਦੇ ਨੇ ਕਿ ਪਹਿਲੇ ਟਾਈਮ ਦੇ ਵਿੱਚ ਜਿਹੜੇ ਵੈਦ ਸੀ ਨਾ ਉਹ ਨਬਜ਼ ਦੇਖ ਕੇ ਹੀ ਕਹਿੰਦੇ ਵੀ ਤੁਹਾਨੂੰ ਅੱਧਾ ਤੇ ਰੋਗ ਉਦੋਂ ਹੀ ਠੀਕ ਕਰ ਲੈਂਦੇ ਕੋਈ ਬਿਮਾਰੀ ਨਹੀਂ ਤੈਨੂੰ ਤੂੰ ਠੀਕ ਆ ਬਸ ਦਵਾਈ ਖਾ ਹੈ ਨਾ ਸੋ ਉੱਦਾਂ ਦਾ ਹੀ ਕੁਝ ਸਾਡੇ ਸੁਭਾਸ਼ ਗੋਇਲ ਜੀ ਜਿਹੜੇ ਨੇ ਉਹਨਾਂ ਦਾ ਵੀ ਇਹੋ ਜਿਹਾ ਹੀ ਸੁਭਾਅ ਆ ਸਾਡੇ ਨਾਲ ਕੁਝ ਲੋਕ ਜੁੜੇ ਨੇ ਕੋਈ ਪਹਿਲੀ ਵਾਰੀ ਆਇਆ ਕੋਈ ਬਹੁਤ ਵਾਰੀ ਆ ਚੁੱਕੇ ਨੇ ਕੋਈ 3-4 ਵਾਰੀ ਆ ਚੁੱਕੇ ਨੇ ਤੁਹਾਡਾ ਨਾਮ ਜੀ ਜੈਸਮਿਨ ਕਿੱਥੋਂ ਆਏ ਹੋ मैं हुशियारपुर तो आई हूँ ਓਕੇ ਹਾਂਜੀ। ਸੋ ਇਹ ਫਸਟ ਵਿਜ਼ਿਟ ਹੈ ਤੁਹਾਡਾ नहीं मैं 2-3 बारी आ चुकी हूँ ऑलरेडी ਓਕੇ ਆਪਣੀ ਪ੍ਰੋਬਲਮ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਫਰਕ मेरी जो प्रॉब्लम पहले से होती तो बेटर है काफ़ी हो गया लाइक प्रोग्रेसली बेटर है पहले नालों जितना 70-80% है फायदा मैनू Okay. सो आई वुड से इट्स अ गुड एक्सपीरियंस सो हाँ जी एंड बाय द वे वैद साहब भी बहुत अच्छे हैं नेचर वाइज भी बहुत अच्छे हैं एंड मैं भी डॉक्टरी कर रही हूँ सेम कोर्स वाह या मैं भी आयुर्वेदिक दी डॉक्टरी कर रही हूँ सो ही इज़ वेरी नाइस आई वुड से लाइक ਓਕੇ ਕਾਫੀ ਕੁਝ ਐਕਸਪੀਰੀਅੰਸ ਕਿਉਂਕਿ ਆਪਾਂ ਜਿਹੜੀ ਫੀਲਡ ਦੇ ਵਿੱਚ ਹੁੰਦੇ ਆ ਨਾ ਉੱਥੋਂ ਆਪਾਂ ਨੂੰ ਕਾਫੀ ਕੁਝ ਮਿਲਦਾ ਆ ਆਪਾਂ ਨੂੰ ਬਹੁਤ ਕੁਝ ਜਾਣਨ ਨੂੰ ਮਿਲਦਾ ਆ ਹੈ ਨਾ ਸੋ ਇਹਨਾਂ ਦੇ ਨਾਲ ਰਹਿ ਕੇ ਕੁਝ ਗੁਰ ਵੀ ਦਿੱਤੇ ਉਹਨਾਂ ਨੇ जी 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 ਉਸਤਾਦ ਨੇ बिल्कुल 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 उन्होंने तो मैंने क्या सीखा कि मैं भी उन्होंने ज्वाइन कर सकती हूँ मतलब Oh, wow. ही इज़ रियली नाइस और उन्होंने उदा भी फायदा दसिया कि कोई इदा जिदा घर दी चीज़ां उन्होंने मैनू भी दसिया कि जिदा आयुर्वेद है सो आई शुड गो इनटू आयुर्वेद ताकि मैं अगे एक्चुअली जिदा किसी होर दी भी हेल्प करनी होवे ते मैं कर सकां एंड एज यू नो आयुर्वेद है थोड़ा लॉन्ग लास्टिंग बट फर्क जरूर पाਉਂਦਾ है ਫਰਕ ਪੈਂਦਾ ਹੈ ਦੂਰ ਹੈ ਪਰ ਫਰਕ ਪੈਂਦਾ हाँ जी, बिल्कुल, ਥੋੜਾ ਜਿਹਾ ਇਲਾਜ ਥੋੜਾ ਲੰਬਾ ਜ਼ਰੂਰ ਹੈ ਜੀ। ਸੋ ਜੀ ਤੁਸੀਂ ਆਂਟੀ ਜੀ ਕਿੱਥੋਂ ਆਏ ਹੋ ਮੈਂ ਕਰਪੂਥਲੇ ਤੋਂ ਆਈ ਹਾਂ ਜੀ ਕਪੂਰਥਲੇ ਤੋਂ ਹਾਂਜੀ। ਜੀ ਤੁਹਾਡੀ ਥੋੜਾ ਮਾਈਕ ਅੱਗੇ ਕਰ ਲਓ ਆਪਣੇ ਮੂਹਰੇ ਕਰ ਲਓ ਇਹ ਥੋੜਾ ਜਿਹਾ ਹੋ ਜਾਂਦਾ ਹੈ ਕਿਸੇ ਵੇਲੇ ਇਹ ਸਭ ਰੈਂਡਮ ਹੋ ਰਿਹਾ ਅਸੀਂ ਸਿਰਫ ਇਹਨਾਂ ਦੇ ਨਾਲ ਗੱਲਾਂ ਬਾਤਾਂ ਇਸ ਲਈ ਕਰ ਰਹੇ ਹਾਂ ਕਿ ਸਾਨੂੰ ਪਤਾ ਲੱਗੇ ਫਸਟ ਟਾਈਮ ਆਏ ਹੋ ਤੁਸੀਂ ਹਾਂਜੀ ਤੁਸੀਂ ਸਿਰਫ ਗੋਇਲ ਸਾਹਿਬ ਹੀ ਕਿਉਂ ਹੋਰ ਕੋਈ ਕਿਉਂ ਨਹੀਂ ਮੈਂ ਪਹਿਲੀ ਵਾਰ ਆਈ ਹਾਂ ਜੀ ਦਵਾਈ ਅੱਛਾ। ਗੋਡੇ ਮੇਰੇ ਬਹੁਤ ਦਰਦ ਕਰਦੇ ਸੀਗੇ ਅੱਛਾ ਰਿਸ਼ੀ ਨੇ ਦੱਸਿਆ ਕਿ ਇਹਨੇ ਤੇ ਮੈਂ ਹੁਣ ਮੈਂ ਕਿਹਾ ਦਵਾਈ ਖਾ ਕੇ ਦੇਖਦੀ ਇਹਨਾਂ ਕੋਲ ਹੀ ਆਉਣਾ ਇਹ ਸੋਚ ਲਿਆ ਸੀ ਹਾਂਜੀ ਮੈਂ ਕਿਹਾ ਇੰਨਾ ਕੁਝ ਜਾਣਾ ਪਹਿਲਾਂ ਨਹੀਂ ਆਪਾਂ ਕਹਿੰਦੇ ਨਾ ਵੀ ਵੈਦ ਤਾਂ ਹੋਰ ਵੀ ਬਥੇਰੇ ਨੇ ਹਾਂਜੀ ਪਰ ਇਹਨਾਂ ਦੇ ਬਾਰੇ ਜ਼ਿਆਦਾ ਇਹਨਾਂ ਤੇ ਭਰੋਸਾ ਜ਼ਿਆਦਾ ਲੱਗਾ ਸੀ ਭਰੋਸਾ ਲੱਗਾ ਸੀ ਤੇ ਤਾਂ ਹੀ ਕਰਕੇ ਆਏ ਹਾਂ ਸੋ ਜੀ ਭਰੋਸੇ ਕਰਕੇ ਕੋਈ ਬੰਦਾ ਆਉਂਦਾ ਹੈ ਐਵੇਂ ਨਹੀਂ ਸੋ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਜੀ ਥੋੜਾ ਮਾਈਕ ਉੱਚਾ ਕਰ ਲਓ ਇੱਕ ਤਾਂ ਮੈਨੂੰ ਲੱਗਦਾ ਪਤਾ ਨਹੀਂ ਕੋਲ ਕੋਈ ਡਾਢੇ ਬੈਠੇ ਆ ਤਾਂ ਕਰਕੇ ਹੌਲੀ ਹੌਲੀ ਬੋਲ ਰਹੇ ਅਸੀਂ ਅੰਮ੍ਰਿਤਸਰ ਤੋਂ ਆਏ ਅੱਛਾ ਮੈਂ ਦੇਖ ਰਹੀ ਸੀ ਤੁਹਾਨੂੰ ਅਸੀਂ ਚੋਰੀ ਚੋਰੀ ਤੁਹਾਡੀ ਵੀਡੀਓ ਵੀ ਸ਼ੂਟ ਕਰ ਲਈ ਅੱਛਾ। ਵੀ ਤੁਸੀਂ ਮੀਆਂ ਬੀਬੀ ਲੱਗੇ ਹੋਏ ਸੀ ਸਲਾਹ ਸਲੂਹ ਕਰਨ ਹੈਨਾ ਹਾਂਜੀ। ਕੀ ਸਲਾਹਾਂ ਕਰਦੇ ਸੀ ਕੀ ਸੋਚਦੇ ਕੁਛ ਸੀ ਨਹੀਂ ਮੈਡੀਸਨ ਵਗੈਰਾ ਲਈ ਆ ਅੱਛਾ ਤੇ ਆਈ ਡ੍ਰੌਪਸ ਦੀ ਕਰਦੇ ਸੀ ਬਿੱਲ ਲੈ ਗਏ ਕਿ ਨਾ ਲਈਏ ਅੱਛਾ ਹਾਲੇ ਸੋਚਦੇ ਸੀਗੇ ਹਾਂਜੀ ਅਸੀਂ ਸੁਣਿਆ ਅਸੀਂ ਕਿਸੇ ਕੋ ਮਤਲਬ ਇਹ ਜੂਸ ਨਹੀਂ ਕੀਤਾ ਅਜੇ ਹਾਂ ਹਾਂ ਤੇ ਸੁਣਿਆ ਅਸੀਂ ਫਿਰ ਕਿਆ ਲੈ ਲਈ ਸੁਣ ਕੇ ਤੇ ਆ ਗਏ ਦਿਲ ਕੀਤਾ ਵੀ ਜਾਈਏ ਹੈ ਨਾ ਹਾਂਜੀ, ਹਾਂਜੀ। ਵੀ ਮਿਲੀਏ ਉਹਨਾਂ ਨੂੰ ਦੇਖੀਏ First ਕਿੱਦਾਂ ਦਾ time ਲੱਗਦਾ ਹੈ ਆਏ ਸੀ ਵੀ। ਓਕੇ ਹਾਂਜੀ। ਸੋ ਫਸਟ ਟਾਈਮ ਜਦੋਂ ਆਏ ਹੋ ਤੇ ਪਹਿਲਾ ਐਕਸਪੀਰੀਅੰਸ ਕਹਿੰਦੇ ਵੀ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਹਮੇਸ਼ਾ ਆਪਾਂ ਇਹ ਗੱਲ ਕਹਿੰਦੇ ਕਿਹੋ ਜਿਹਾ ਰਿਹਾ ਪਹਿਲਾ ਇੰਪ੍ਰੈਸ਼ਨ ਤੁਹਾਡਾ ਬਹੁਤ ਵਧੀਆ ਮਿਲ ਕੇ ਕਿੱਦਾਂ ਦਾ ਲੱਗਾ ਬਹੁਤ ਵਧੀਆ ਕਹਿੰਦੇ time ਜਿਸ ਥੋੜ੍ਹਾ ਤਰ੍ਹਾਂ ਲਾ ਦਾ- ਦੇ। ਨਹੀਂ ਜਿਸ ਤਰ੍ਹਾਂ ਦੇਖਦੇ ਆ ਅਸੀਂ ਵੀ ਚਲੋ ਉਹਨਾਂ ਦੇ ਫੋਨ ਤੇ ਵੀ ਦੇਖਦੇ ਆ ਮੈਸੇਜ ਵਗੈਰਾ ਦੇਖਦੇ ਆ ਸੇਮ ਉਹੀ ਚੀਜ਼ ਆ
ਅੱਛਾ ਫੋਨ ਤੇ ਵੀ ਉਦਾਂ ਹੀ ਮਿਲ ਕੇ ਵੀ ਉਦਾਂ ਹੀ ਲੱਗਾ। ਮਿਲ ਕੇ ਬਹੁਤ ਵਧੀਆ ਲੱਗਾ ਹਾਂ ਵੀ ਲੱਗਾ ਹੀ ਨਹੀਂ ਵੀ ਹਾਂ ਅਸੀਂ ਕਿਤੇ ਉਪਰੀ ਜਗ੍ਹਾ ਆਏ ਆ ਜਾਂ ਪਹਿਲੀ ਵਾਰੀ ਮਿਲ ਰਹੇ ਆ। ਵਾਰੀ ਆਏ ਹਾਂ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ, ਹਾਂਜੀ ਹੈ ਨਾ? staff ਕੋਈ ਵੀ ਫਾਰਮੈਲਿਟੀ ਬਹੁਤ- ਨਹੀਂ, ਕੋਈ ਅਲੱਗ ਨਹੀਂ, ਇੱਥੇ ਸਾਰੇ ਹੈ ਹੀ ਬਹੁਤ ਵਧੀਆ ਵੀ ਚਲੋ ਸਟਾਫ ਵੀ ਇਹਨਾਂ ਦਾ ਬਹੁਤ ਵਧੀਆ ਸਾਰਿਆਂ ਦਾ। ਅੱਛਾ ਪਹਿਲੀ ਵਾਰ 'ਚ ਹੀ ਤੁਹਾਨੂੰ ਇੰਨਾ ਕੁ ਚੰਗਾ ਹਾਂਜੀ, ਟ੍ਰੀਟਮੈਂਟ ਹਾਂਜੀ, ਮਿਲਿਆ, ਹਾਂਜੀ, ਨਹੀਂ, ਤੁਸੀਂ ਬਹੁਤ ਕਾਫੀ ਵਧੀਆ ਖੁਸ਼ ਹੋ। ਲੱਗਾ। ਨੈਕਸਟ ਟਾਈਮ ਆਓਗੇ ਪੱਕਾ? ਜ਼ਰੂਰ ਆਣਾ ਪੈਣਾ ਮੈਡੀਸਨ ਲੈਣੀ ਹੁਣ। ਜੀ ਜੀ। ਤੇ ਇਹ ਭਾਈ ਸਾਹਿਬ ਨਾਲ ਹੀ ਆਏ ਨੇ ਤੁਹਾਡੇ ਕਿ ਦਵਾਈ ਤੁਹਾਡੀ ਚੱਲ ਰਹੀ ਹੈ? ਹਾਂਜੀ ਮੇਰੀ ਦਵਾਈ ਚੱਲਦੀ, ਹਸਬੰਡ ਹੈ ਮੇਰੇ। ਓਕੇ ਹਾਂ ਨਹੀਂ ਉਹ ਤਾਂ ਅਸੀਂ ਤੁਹਾਨੂੰ ਦੱਸਿਆ ਨਾ ਵੀ ਅਸੀਂ ਸ਼ੂਟ ਕਰ ਲਿਆ ਤੁਹਾਡਾ, ਇੰਨਾ ਕਿ ਅਸੀਂ ਗੈਸ ਕਰ ਲਿਆ ਹੋਇਆ। ਪਰ ਵੀਰ ਜੀ ਹੁਣ ਮੈਡਮ ਨੂੰ ਇਹ ਤਕੀਦ ਕਰ ਰਹੇ ਸੀ ਤੁਸੀਂ ਵੀ ਦਵਾਈ ਲਾ ਕੇ ਖਾਣੀ, ਹੁਣ ਇਹ ਨਾ ਹੋਵੇ ਵੀ ਇੱਕ ਦਿਨ ਖਾਧੀ 2 ਦਿਨ ਖਾਧੀ ਨਹੀਂ। ਹਾਂਜੀ ਪੂਰੀ 1 ਮਹੀਨੇ ਦੀ ਲਈ ਆ ਦਵਾਈ ਇਹਨਾਂ ਦੀ। ਅੱਛਾ ਹੁਣ ਤੁਸੀਂ ਲਾ ਕੇ ਖਾਣੀ ਦਵਾਈ ਬਾਅਦ ਚ ਫਿਰ, ਕਿਉਂਕਿ ਵੈਦ ਸਾਹਿਬ ਨੇ ਤੇ ਇਹ ਗੱਲ ਕਹਿਤੀ ਹੋਣੀ ਆ ਵੀ ਇਹਨੂੰ ਇੰਨੀ ਵਾਰੀ ਖਾਣਾ ਆ ਦਿਨ ਚ, ਜਿਵੇਂ ਵੀ ਲੈਣਾ ਜੋ ਉਹਨਾਂ ਨੇ ਤੁਹਾਨੂੰ ਦੱਸਿਆ। ਹਾਂਜੀ ਜੋ ਵੀ ਡਾਈਟ ਚਾਰਟ ਜੋ ਸਾਰਾ ਦੱਸਿਆ ਉਹਨਾਂ ਨੇ। ਅੱਛਾ ਸਾਰਾ ਕੁਝ ਸਮਝਾ ਕੇ ਭੇਜਿਆ ਉਹਨਾਂ ਨੇ, ਹੈ ਨਾ? ਮੈਨੇਜਮੈਂਟ ਨੇ ਸਾਰਾ ਦੱਸਤਾ ਉਹਨੂੰ। ਕੀ ਬਾਤ ਹੈ, ਮੈਨੇਜਮੈਂਟ ਨੇ ਪੂਰੀ ਤਰ੍ਹਾਂ ਕੇਅਰ ਵੀ ਕੀਤੀ, ਹਾਂਜੀ ਹਾਂਜੀ ਬਿਲਕੁਲ ਪੂਰੀ ਕੇਅਰ ਮਿਲੀ, ਵਧੀਆ ਲੱਗਾ। ਵਧੀਆ ਸਟਾਫ ਸਾਰਾ ਚਲ ਵਧੀਆ ਕਰਨਾ ਸੁਣਿਆ ਸਾਰਾ ਕੁਝ। ਓਕੇ ਕਿਤੋਂ ਤੁਸੀਂ ਸੁਣਿਆ ਸੀ ਜਾਂ ਫਿਰ ਰੀਲਾਂ ਵਗੈਰਾ ਦੇਖ ਕੇ? ਸਾਡੇ ਰਿਸ਼ਤੇਦਾਰ ਆਉਂਦੇ ਪਹਿਲਾਂ ਇਹਨਾਂ ਕੋਲ ਦਵਾਈ ਲੈਣ। ਅੱਛਾ ਸੋ ਜੀ ਪ੍ਰੋਬਲਮਸ ਵਾਕਈ ਬਹੁਤ ਸਾਰੀਆਂ ਨੇ, ਔਰ ਇਹਨਾਂ ਦਿੱਕਤਾਂ ਦੇ ਵਿੱਚੋਂ ਜਦੋਂ ਅਸੀਂ ਨਿਕਲਦੇ ਆ, ਅਸੀਂ ਵੈਦ ਸਾਹਿਬ ਕੋਲ ਆਉਂਦੇ ਆ ਤਾਂ ਸਾਨੂੰ ਵਾਕਈ ਹੀ ਇੱਕ ਦਿਲਾਸਾ, ਇੱਕ ਹੌਸਲਾ ਜਿਹੜਾ ਮਿਲਦਾ ਹੈ। ਸਾਨੂੰ ਵਧੀਆ ਲੱਗਦਾ ਹੈ, ਚੰਗਾ ਲੱਗਦਾ ਹੈ ਕਿ ਜਦੋਂ ਇੰਨੇ ਲੋਕ ਆਉਂਦੇ ਆ, ਇੰਨੀਆਂ ਤਾਰੀਫਾਂ ਕਰਦੇ ਆ। ਤੁਸੀਂ ਵੀ ਆ ਸਕਦੇ ਹੋ ਔਰ ਇਹ ਪਰਖ ਸਕਦੇ ਹੋ, ਕਿਉਂਕਿ ਕਹਿੰਦੇ ਨੇ ਕਿ ਜੋ ਦਿਖਦਾ ਹੈ ਉਹ ਹਮੇਸ਼ਾ ਸੱਚ ਹੁੰਦਾ ਹੈ। ਸੁਣੀਆਂ ਸੁਣਾਈਆਂ ਗੱਲਾਂ ਤੇ ਕੁਝ ਲੋਕ ਯਕੀਨ ਕਰਦੇ ਨੇ, ਕੁਝ ਨਹੀਂ ਕਰਦੇ, ਪਰ ਜਦੋਂ ਤੁਸੀਂ ਆਪ ਹੰਡਾਉਂਦੇ ਹੋ ਕਿਸੇ ਚੀਜ਼ ਨੂੰ, ਆਪ ਕਿਸੇ ਗੱਲ ਦੀ ਸੱਚਾਈ ਦੇ ਵਿੱਚ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ। ਬਾਕੀ ਸੱਚ ਤੁਹਾਡੇ ਸਾਹਮਣੇ ਹੈ। ਅਸੀਂ ਇਦਾਂ ਹੀ ਲੋਕਾਂ ਦੇ ਨਾਲ ਮਿਲਦੇ ਹਾਂ ਜਿਹੜੇ ਇੱਥੇ ਆਉਂਦੇ ਨੇ, ਰੋਗੀ ਆਉਂਦੇ ਨੇ ਤੇ ਬਾਅਦ ਵਿੱਚ ਨਿਰੋਗੀ ਕਾਇਆ ਲੈ ਕੇ, ਨਿਰੋਗ ਹੋਣ ਦਾ ਵਰਦਾਨ ਲੈ ਕੇ ਵੈਦਵਨ ਤੋਂ ਜਾਂਦੇ ਨੇ, ਔਰ ਗੋਇਲ ਸਾਹਿਬ ਨੂੰ ਦੁਆਵਾਂ ਵੀ ਦਿੰਦੇ ਨੇ, ਅਸੀਸਾਂ ਵੀ ਦਿੰਦੇ ਨੇ, ਤੇ ਉਹਨਾਂ ਦੀ ਅਸੀਸਾਂ ਸਦਕਾ ਉਹ ਅੱਜ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਿਨਸ ਪ੍ਰਾਈਵੇਟ ਲਿਮਿਟਿਡ ਦੇ ਐਮਡੀ ਜਿਹੜੇ ਨੇ ਸੁਭਾਸ਼ ਗੋਇਲ ਜੀ, ਜਿਹੜੇ ਕਿ ਇੱਕ ਮੰਨੇ ਪਰਮੰਨੇ ਆਯੁਰਵੇਦ ਦੇ ਮਾਹਰ ਨੇ, ਵੈਦ ਨੇ, ਉਹਨਾਂ ਕੋਲ ਜਿਹੜਾ ਵੀ ਆਉਂਦਾ ਹੈ ਉਹ ਨਿਰੋਗੀ ਕਾਇਆ ਦਾ ਵਰਦਾਨ ਲੈ ਕੇ ਜਾਂਦਾ ਹੈ। ਸਾਡੇ ਨਾਲ ਜਸਵੀਰ ਕੌਰ ਜੀ ਬਣੇ ਹੋਏ ਨੇ। ਜਸਵੀਰ ਜੀ ਕਿੰਨਵਾਂ ਵਿਜ਼ਿਟ ਹੈ ਤੁਹਾਡਾ? ਦੂਜੀ ਵਾਰ ਆਏ ਨੇ। ਦੂਜੀ ਵਾਰੀ ਆਏ। ਹਾਂਜੀ ਪ੍ਰੋਬਲਮ 'ਚ ਕਿੰਨਾ ਕੁ ਫਰਕ ਲੱਗਾ? ਥੋੜਾ ਫਰਕ ਹੈਗਾ। ਓਕੇ ਮੈਨੂੰ ਸਰ ਨੇ ਮੈਨੂੰ ਪਹਿਲਾਂ ਕਿਹਾ ਸੀ ਟਾਈਮ ਲੱਗਣਾ ਤੁਹਾਡਾ, ਗੋਡਿਆਂ ਦਾ ਜਿੱਦਾਂ ਤੇ ਗਿੱਟੇ ਬਹੁਤ, ਪੈਰ ਦਰਦ ਹੁੰਦੇ, ਪਿੱਲੀਆਂ ਦਰਦ ਸੀ, ਪਿੰਜਰੀਆਂ ਦਾ। ਅੱਛਾ ਤੇ ਫਿਰ ਸਰ ਕਹਿੰਦੇ ਸੀ ਤੁਹਾਨੂੰ ਘੱਟ ਤੋਂ ਘੱਟ 90 ਦਿਨ ਦਾ ਟਾਈਮ ਲੱਗੇਗਾ, ਤੁਹਾਨੂੰ ਬਿਲਕੁਲ ਫਰਕ ਪਏਗਾ। ਕਿ ਜਿੱਦਾਂ ਅੰਗਰੇਜ਼ੀ ਦਵਾਈ ਖਵਾਲੀ ਦਵਾਈ ਫਰਕ ਪੈਂਦਾ, ਆਯੁਰਵੇਦ ਥੋੜਾ ਟਾਈਮ ਲੈਂਦਾ ਲੈਂਦਾ ਬਿਲਕੁਲ ਹਾਂ। ਸਹੀ। ਤੇ ਕਹਿੰਦੇ ਸਹੀ ਹੋ ਜਾਓਗੇ, ਮੇਰੀ ਗਾਰੰਟੀ ਹੈ, ਅੱਛਾ ਸਰ ਨੇ ਕਿਹਾ ਸੀ। ਤੇ ਮੈਨੂੰ ਫਰਕ ਹੈ। ਵੈਸੇ ਮੈਨੂੰ ਥੋੜਾ ਬੁਖਾਰ ਜਿਹਾ ਹੋਣ ਲੱਗ ਗਿਆ ਸੀ ਵਿੱਚ, ਥੋੜੀ ਦਵਾਈ ਗਰਮ ਲੱਗੀ। ਮੈਂ ਸਰ ਨੂੰ ਸਾਰਾ ਕੁਝ ਦੱਸਿਆ। ਸਰ ਨੇ ਕਿਹਾ ਜਿਹੜੀ ਤੂੰ ਦਵਾਈ ਤੈਨੂੰ ਗਰਮ ਲੱਗਦੀ ਉਹਦਾ ਬਸ ਤੀਜਾ ਹਿੱਸਾ ਕਰ ਦੋ। ਅੱਛਾ ਨਹੀਂ ਪੂਰੀ ਗੱਲ ਠਰਮੇ ਦੇ ਨਾਲ ਕੱਲੀ ਕੱਲੀ ਗੱਲ ਸੁਣਦੇ ਆ? ਕੱਲੀ ਕੱਲੀ ਗੱਲ ਸੁਣਦੇ, ਕੱਲੀ ਕੱਲੀ ਮੇਰੀ ਸੁਣੀ ਗੱਲ। ਅੱਛਾ ਹਾਂ ਮੈਨੂੰ ਕਿਸੇ ਦਾ ਨਹੀਂ ਪਤਾ, ਆਪਣਾ ਪਤਾ, ਕੱਲੀ ਕੱਲੀ ਸੁਣੀ ਹੈ। ਆਹ ਦਵਾਈ ਮੈਨੂੰ ਆ ਇਦਾਂ ਲਈ ਹੈ। ਸਾਨੂੰ ਮੈਂ ਫੋਨ ਕਰਤਾ, ਫਿਰ ਬਾਅਦ ਵਿੱਚ ਸਰ ਨੇ ਕਹਿੰਦੇ ਅਗਲੇ ਸਟਾਫ ਨੇ ਮੇਰੇ, ਮੈਂ ਕਿਹਾ ਮੈਨੂੰ ਇਦਾਂ ਦਵਾਈ ਗਰਮ ਲੱਗ ਰਹੀ ਹੈ, ਜ਼ੁਕਾਮ ਬੁਖਾਰ ਹੋ ਰਿਹਾ, ਕਿੱਦਾਂ ਕਰਾਂ? ਉਹ ਕਹਿ ਰਹੇ ਕਿ ਤੁਸੀਂ ਦਵਾਈ ਬੰਦ ਕਰੋ, ਪਹਿਲੇ ਆਪਣਾ ਬੁਖਾਰ ਠੀਕ ਕਰੋ। ਅੱਛਾ ਜੀ। ਫਿਰ 1 ਹਫ਼ਤਾ ਬੰਦ ਕੀਤੀ। ਫਿਰ ਮੈਂ ਤੁਹਾਨੂੰ ਫੋਨ ਕੀਤਾ, ਹੁਣ ਕਹਿੰਦਾ ਠੀਕ ਹੋ? ਮੈਂ ਕਿਹਾ ਠੀਕ ਆ। ਕਹਿੰਦੇ ਦਵਾਈ ਜਿਹੜਾ 3 ਟਾਈਮ ਸੀ ਉਹ 2 ਟਾਈਮ ਕਰ ਦਿਓ। ਮੈਂ ਕਹਿੰਦਾ 1 ਟਾਈਮ ਕਰਦਾ, ਕਹਿੰਦੇ 1 ਟਾਈਮ ਕਰ ਦਿਓ। ਅੱਛਾ ਫਿਰ ਮੈਂ 10 ਕੁ ਦਿਨ 1 ਟਾਈਮ ਲਈ, ਫਿਰ ਵਿੱਚ ਮੈਂ 2 ਟਾਈਮ ਕਰ ਦਿੱਤੇ। ਓਕੇ ਫਿਰ 3 ਨਹੀਂ ਕੀਤੀ। ਉਹ ਕਹਿੰਦਾ 3 ਨਾ ਕਰਿਓ। ਫਿਰ ਯਾਨੀ ਕਿ ਜਦੋਂ ਤੁਸੀਂ ਜਾਂਦੇ ਹੋ ਉਹਨਾਂ ਕੋਲ ਬੈਠਦੇ ਹੋ, ਕਈ ਵਾਰੀ ਕੋਈ ਮਤਲਬ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ 5 ਮਿੰਟਾਂ 'ਚ ਫਾਰਗ ਕਰ ਦਿੰਦੇ ਆ। ਨਹੀਂ ਨਹੀਂ ਕੱਲੀ ਕੱਲੀ ਗੱਲ ਸੁਣਾਉਂਦੇ ਆ, ਉਹ ਪਿਆਰ ਨਾਲ ਸੁਣਦੇ ਆ। ਕਿੰਨਾ ਕੁ ਟਾਈਮ ਅੱਜ ਲੈਂਦੇ? ਵੀ ਪੁੱਛਦੇ ਪਏ ਬੇਟਾ ਕਿਉਂ ਨਹੀਂ ਆਇਆ ਤੁਹਾਡਾ? ਉਹ ਕਹਿੰਦੇ ਮੈਂ ਕਿਹਾ ਸਰ ਬੇਟਾ ਆ ਰਿਹਾ। ਮੈਂ ਕਿਹਾ ਉਹ ਜਿੱਦਾਂ ਕਿਸੇ ਮਤਲਬ ਡਰਾਈਵਰੀ ਕਰਦਾ ਬੇਟਾ, ਓਕੇ ਉਹ ਕਿਸੇ ਹੋਰ ਨਾਲ ਲੈ ਕੇ ਆ ਰਿਹਾ। ਮੈਂ ਬ੍ਰਦਰ ਨਾਲ ਆ ਗਈ ਸੀ, ਬ੍ਰਦਰ ਮੇਰਾ ਬਾਹਰ ਹੋਇਆ, ਮੈਂ ਦੱਸਿਆ ਆਪਣਾ ਮਤਲਬ ਪੂਰਾ ਫੈਮਿਲੀ ਵਾਲਾ ਮਾਹੌਲ ਹੈ ਨਾ? ਮਾਹੌਲ ਹੈ। ਤੇ ਫਿਰ ਬ੍ਰਦਰ ਨੂੰ ਮੈਂ ਦੱਸਿਆ, ਉਹ ਕਹਿੰਦਾ ਕਿੱਦਾਂ ਮੈਨੂੰ ਆਪਣੇ ਯੂਰੀਨ ਜਿਹੜਾ ਬਾਥਰੂਮ ਦੀ ਪ੍ਰੋਬਲਮ ਹੈ। ਤੇ ਮੈਂ ਕਿਹਾ ਦਿਖਾਓ, ਆਏ ਨੇ ਹੁਣ ਵੀ ਨਾਲ ਆ ਗਏ। ਅੱਛਾ ਆਪ ਵੀ ਆਉਂਦੇ ਹੋ ਨਾਲ, ਹੋਰਾਂ ਨੂੰ ਵੀ ਲਿਆਉਂਦੇ ਹੋਰ ਵੀ ਲਿਆ ਜਾਂਦੇ। ਬਈ ਵਾਕਈ ਫਰਕ ਪਵੇਗਾ ਤੇ ਕੋਈ ਇਦਾਂ ਕਿਉਂ ਨਹੀਂ ਕਰੇਗਾ? ਮੈਨੂੰ ਫਰਕ ਹੈ, ਪਰ ਮੈਂ ਥੋੜਾ ਜਿਹਾ ਆਪਣਾ weight ਤੇ ਵੀ ਕਿਹਾ ਸਰ ਨੂੰ ਕਿ ਸਰ ਜਿੱਦਾਂ ਮੇਰੇ ਗੋਡੇ ਕਿਹੜਾ ਥੋੜਾ ਮੇਰਾ weight ਵੀ ਘਟਾਓ। ਸਰ ਕਹਿੰਦੇ ਵੈਰੀ ਗੁੱਡ, ਆ ਵੀ ਕਹਿੰਦੇ। ਪਰ ਮੈਂ ਕਿਹਾ ਹਾਂਜੀ ਮੈਨੂੰ ਹੋਰ ਜਲਦੀ ਫਰਕ ਪਏਗਾ। ਮੈਨੂੰ ਆਪਣੇ ਆਪ ਨੂੰ ਲੱਗਦਾ ਨਾ ਕਿ ਜਿੱਦਾਂ ਮੈਂ ਥੋੜੀ ਤੁਰਨ ਫਿਰਨ ਲੱਗ ਗਈ ਆ। ਕਹਿੰਦੇ ਮੈਂ 2 ਪ੍ਰਸ਼ਾਦੇ ਨਹੀਂ ਪਕਾ ਸਕਦੀ, ਖੜੀ ਹੋ ਕੇ ਇੰਨੀ ਪ੍ਰੋਬਲਮ ਸੀ। ਓਕੇ ਮੈਂ ਕਿਹਾ ਹੁਣ ਮੈਂ 10 ਮਿੰਟ ਖੜ ਜਾਂਦੀ ਆ। ਅੱਛਾ ਨਹੀਂ ਤਾਂ ਮੈਂ ਨਹੀਂ ਸੀ ਖੜ ਸਕਦੀ 1 ਮਿੰਟ ਵੀ। ਤੇ ਕਹਿੰਦੇ ਕੋਈ ਨਹੀਂ। ਉਹਨਾਂ ਫਿਰ ਮੈਨੂੰ ਲਾਈ ਦਵਾਈ,
ਕਹਿੰਦੇ ਚੱਲ ਕਹਿੰਦਾ ਅਸੀਂ ਤਾਂ ਕਿਹਾ ਸੀ ਵੀ 3 ਮਹੀਨੇ ਖਵਾ ਕੇ ਫਿਰ ਦੇਣੀ ਉਹ। ਮੈਂ ਕਿਹਾ ਨਹੀਂ, ਮੈਨੂੰ ਨਾਲ ਹੀ ਦਿਓ ਅੱਛਾ ਸੋ ਇਹ ਹੁੰਦਾ ਹੈ ਜੀ, ਕਿ ਇਹ ਮੇਰਾ ਸਭ ਥੋੜਾ ਬਹੁਤਾ weight ਘਟੇਗਾ ਤੇ ਮੈਨੂੰ ਆਪਣੇ ਆਪ ਨੂੰ ਫਰਕ ਲੱਗੇਗਾ। ਬਿਲਕੁਲ ਸਹੀ, ਬਿਲਕੁਲ ਸਹੀ। ਜੋ ਤੁਹਾਨੂੰ ਇੱਕ ਚੀਜ਼ ਤੋਂ ਆਰਾਮ ਆਉਣ ਲੱਗ ਪੈਂਦਾ, ਤੁਹਾਡਾ ਵਿਸ਼ਵਾਸ, ਭਰੋਸਾ ਜਿਹੜਾ ਭਰੋਸਾ, ਮੈਨੂੰ ਭਰੋਸਾ ਹੈ। ਮੈਂ ਰੋਜ਼ ਵੀਡੀਓ ਨਾਲ ਸੁਣਦੀ ਸੀ ਸਾਲ ਡੇਢ ਤੋਂ। ਅੱਛਾ ਵੀਡੀਓ ਦੇਖ ਕੇ ਇਦਾਂ ਹੋ ਗਿਆ, ਇਦਾਂ ਹੋ ਗਿਆ। ਉਹ ਸਾਰੇ ਜਿੰਨੇ ਗਾਇਕ ਆਉਂਦੇ ਨੇ, ਕਿੰਨੀਆਂ ਅਮਰ ਨੂਰੀ ਵਰਗੇ ਇੰਨੇ ਕਿੰਨੇ, ਸਭ ਦੇਖਦੀ ਹੁੰਦੀ ਮੈਂ ਇਹਨਾਂ ਨੂੰ। ਪਰ ਅਸਲੀ ਸੈਲੀਬ੍ਰਿਟੀ ਕੌਣ ਹੈ ਤੁਹਾਡੇ ਲਈ? ਅਸੀਂ ਸਾਰੇ ਤੇ ਜਦੋਂ ਸਰ ਨੇ ਉਹਨਾਂ ਅਸਲੀ ਦੇ ਸਾਰੇ ਹੈਗਾ, ਜਦੋਂ ਸਾਰਾ ਸੁਣਦੇ ਨੇ ਸਾਡੀ, ਬਿਲਕੁਲ ਹਨਾ। ਹੁਣ ਯਕੀਨ ਦਿਵਾਉਂਦੇ ਨੇ ਤੇ ਫਿਰ ਸਾਰੇ ਹੀ ਨੇ। ਐਗਜ਼ੈਕਟਲੀ ਟਾਈਮ ਭਾਵੇਂ ਜ਼ਿਆਦਾ ਲੱਗੇ, ਕਿਉਂਕਿ ਕਈ ਵਾਰੀ ਸਰ ਨੇ ਬਾਹਰ ਕਿਹਾ ਬੈਠੇ ਜਿਹੜਾ 3 ਮਹੀਨੇ ਲੱਗਣਗੇ 4 ਲੱਗ ਜਾਣਗੇ, ਆਰਾਮ ਆਏਗਾ। ਕੀ ਬਾਤ। ਹਾਂ, ਸੋ ਇਹ ਇੱਕ ਪੇਸ਼ੈਂਸ ਜਿਹੜੀ ਆ ਨਾ, ਆਯੁਰਵੇਦ ਦੇ ਵਿੱਚ ਕਹਿੰਦੇ ਨੇ ਕਿ ਪੇਸ਼ੈਂਸ ਜਿਹੜੀ ਹੈ, ਧੀਰਜ ਜਿਹੜਾ ਆ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੋ ਇੰਨੇ ਆਪਰੇਸ਼ਨ ਸਾਡੇ ਹੋਏ ਨੇ, ਇੰਨਾ ਹੀ ਕੁਝ ਕੀਤਾ, ਅੰਗਰੇਜ਼ੀ ਦਵਾਈਆਂ ਖਾ ਖਾ ਕੇ ਮਰੇ ਪਏ ਆ, ਇਹਨਾਂ ਥੋੜਾ ਵੇਟ ਸੀ। ਟਰੂ। ਤੇ ਫਿਰ ਇਸ ਕਰਕੇ ਵਹੀ ਫਿਰ ਹੁਣ ਮੈਨੂੰ ਇੱਕ ਵਿਸ਼ਵਾਸ ਹੈ ਕਿ ਅੱਜ ਵੇਲੇ ਥੋੜਾ ਲੇਟ ਕਰੇਗਾ, ਠੀਕ ਕਰੇਗਾ। ਠੀਕ ਕਰੇਗਾ, ਤੇ ਨਾਲੇ ਬਾਰ-ਬਾਰ ਆਪਰੇਸ਼ਨਾਂ ਦੇ ਵਸ ਨਹੀਂ ਪਾਏਗਾ। ਪਏ ਨਹੀਂ, ਪਾਛ ਨਹੀਂ ਪਾਏ। ਨਾਲੇ ਬਾਅਦ ਚ ਆਪਰੇਸ਼ਨ ਦਾ ਕਹਿ ਕੇ ਵੀ ਕਹਿੰਦੇ ਆਪਰੇਸ਼ਨ ਤੇ ਹੋ ਜਾਏਗਾ, ਗਰੰਟੀ ਕੋਈ ਨਹੀਂ। ਕਹਿੰਦੇ ਆ, ਮੈਂ ਸਾਰੇ ਰਿਪੋਰਟਾਂ ਤੇ ਗਈਆਂ ਆਪਣੀਆਂ 2019 ਚ ਜੋ ਕੁਝ ਮੇਰੇ ਨਾਲ ਹੋਇਆ ਮੈਂ ਸਭ ਦਿਖਾਇਆ। ਓਕੇ, ਸਾਨੂੰ ਸਰ ਕਹਿੰਦੇ ਇੱਥੇ ਹੁਣ ਤੁਸੀਂ ਬਸ ਆ ਗਏ ਹੋ ਨਾ, ਜਿੱਦਾਂ ਕਹਾਂਗਾ ਉਵੇਂ ਕਰੋ, ਠੀਕ ਹੋ ਜਾਓਗੇ। ਬਿਲਕੁਲ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜੋ ਇਨਸਟਰਕਸ਼ਨ ਤੁਹਾਨੂੰ ਦਿੱਤੀਆਂ ਜਾਣ, ਜੋ ਤੁਹਾਨੂੰ ਕਿਹਾ ਜਾਵੇ, ਉਸ ਤਰੀਕੇ ਨਾਲ ਕਰੋ, ਔਰ ਫਿਰ ਤੁਹਾਨੂੰ ਹੌਲੀ-ਹੌਲੀ ਉਸ ਦਾ ਅਸਰ ਜ਼ਰੂਰ ਬ੍ਰਦਰ ਵੀ ਲੈ ਕੇ ਆਈ ਆ, ਬਾਹਰੋਂ ਆਏ ਨੇ ਬ੍ਰਦਰ। ਓਕੇ, ਉਹ ਵੀ ਲੈ ਕੇ ਆਈ, ਹੁਣ ਬੇਟਾ ਲੈ ਕੇ ਆ ਰਿਹਾ 4 ਹੋਰ ਲੇਡੀਜ਼। ਅੱਛਾ, ਉਹ ਤੁਹਾਨੂੰ ਦੱਸਿਆ ਨਾ, ਉਹ ਸਾਰੇ ਹੋਰ ਜੋੜੇ ਨੇ, ਉਹ ਬੇਟਾ ਲੈ ਕੇ ਆ ਰਿਹਾ ਉਹਨਾਂ ਨੂੰ। ਕੀ ਬਾਤ ਹੈ। ਆਪ ਵੀ ਜੁੜਿਓ ਤੇ ਹੋਰਾਂ ਨੂੰ ਵੀ ਜੋੜਿਆ। ਹਾਂਜੀ, ਜੋੜੇ। ਵਾਕਈ ਜਦੋਂ ਫਰਕ ਪੈਂਦਾ, ਆਪਾਂ ਬਾਰ-ਬਾਰ ਦੂਜਿਆਂ ਨੂੰ ਵੀ ਦੱਸਦੇ ਆ ਵੀ ਤੁਸੀਂ ਵੀ, ਮੈਨੂੰ ਫਰਕ ਪੈ ਗਿਆ, ਤੁਸੀਂ। ਨਾਲੇ ਲੋਕ ਦੇਖਦੇ ਆ, ਅੱਖੀਂ ਦੇਖਦੇ ਆ ਵੀ ਇਹ ਤਾਂ ਉਹ ਨੇ ਜਿਹੜੇ ਤੁਰ ਨਹੀਂ ਸੀ ਸਕਦੇ, ਖੜ ਨਹੀਂ ਸੀ ਸਕਦੇ, ਬਿਲਕੁਲ ਸੱਚ ਹੈ। ਤੇ ਅੱਜ ਬੜਾ ਸੋਹਣਾ ਤੁਰ ਫਿਰ ਰਹੇ। ਬਿਲਕੁਲ ਸੱਚ ਹੈ। ਕੀ ਬਾਤ ਹੈ, ਕੀ ਸਮੱਸਿਆ ਕੋਈ ਵੀ ਹੋਵੇ, ਜੋੜਾਂ ਦੀ ਹੋਵੇ, ਸ਼ੂਗਰ ਦੀ ਹੋਵੇ, ਦਿਲ ਦੀ ਸਮੱਸਿਆ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੋਵੇ, ਆਮ ਤੌਰ ਤੇ ਜਦੋਂ ਸਮੱਸਿਆ ਜਨਮ ਲੈਂਦੀ ਹੈ, ਉਹਦੇ ਸਿੰਪਟਮਸ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ, ਤਾਂ ਇਨਸਾਨ ਨੂੰ ਫਿਕਰ ਹੋਣ ਲੱਗਦੀ ਹੈ। ਤੁਹਾਡੀ ਬਾਡੀ ਇੱਕ ਅਲਾਰਮ ਦਿੰਦੀ ਹੈ, ਇਹ ਤੁਹਾਨੂੰ ਦੱਸਦੀ ਹੈ ਕਿ ਹੁਣ ਤੁਹਾਨੂੰ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਮਾਹਰ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ, ਮੁਲਾਕਾਤ ਕਰਨੀ ਚਾਹੀਦੀ ਹੈ, ਤੇ ਆਪਣੇ ਇਸ ਬਾਡੀ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ, ਆਪਣਾ ਸਰੀਰ ਨੂੰ ਦੇਖਣਾ ਚਾਹੀਦਾ ਹੈ, ਉਹਦੀ ਕੇਅਰ ਕਰਨੀ ਚਾਹੀਦੀ ਹੈ। ਫਿਰ ਉਹ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ ਹੈ। ਫਿਰ ਜਦੋਂ ਕਿਸੇ ਇਨਸਾਨ ਨੂੰ ਕੋਈ ਬਿਮਾਰੀ ਜਕੜ ਲੈਂਦੀ ਹੈ, ਉਸ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਜੂਝਦਾ ਹੈ, ਉਸ ਦੁਸ਼ਮਣ ਦੇ ਨਾਲ ਜੂਝਦਾ ਤੇ ਉਹਦੇ ਸਰੀਰ ਦੇ ਅੰਦਰ ਹੀ ਮੌਜੂਦ ਹੈ। ਫਿਰ ਉਹਨੂੰ ਯਾਦ ਆਉਂਦਾ ਵੀ ਕਿਹੜਾ ਤਰੀਕਾ ਅਪਣਾਵਾਂ। ਤੇ ਸ਼ੁਰੂ ਤੋਂ ਹੀ ਭਾਰਤ, ਜਿੱਥੇ ਕਿ ਆਯੁਰਵੇਦ ਦੀ ਸ਼ੁਰੂਆਤ ਹੋਈ, ਇੱਥੇ ਆਯੁਰਵੇਦ ਦੇ ਮਾਹਰ ਨੇ ਜੀ, ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਿਨਸ ਪ੍ਰਾਈਵੇਟ ਲਿਮਟਿਡ ਦੇ MD ਸੁਭਾਸ਼ ਗੋਇਲ ਜੀ। ਅੱਜ ਫਿਰ ਤੋਂ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ। ਉਹਨਾਂ ਦੇ ਕਿੰਨੇ ਹੀ ਚਾਹਣ ਵਾਲੇ, ਉਹਨਾਂ ਦੇ ਕੋਲ ਕਿੰਨੇ ਹੀ ਇਹੋ ਜਿਹੇ ਲੋਕ ਨੇ ਜੋ ਆਏ ਨੇ ਆਪਣੇ ਸਰੀਰ ਦੀ ਉਸ ਸਮੱਸਿਆ ਨੂੰ ਲੈ ਕੇ। ਕਿਸੇ ਨੂੰ ਕੋਈ ਸਮੱਸਿਆ ਹੈ, ਕਿਸੇ ਨੂੰ ਕੋਈ ਸਮੱਸਿਆ ਹੈ, ਕੋਈ ਜੋੜਾਂ ਦੇ ਦਰਦ ਦੇ ਨਾਲ ਜੂਝ ਰਿਹਾ ਹੈ ਤੇ ਕੋਈ ਸ਼ੂਗਰ ਦੀ ਪ੍ਰੋਬਲਮ ਨਾਲ ਜੂਝ ਰਿਹਾ ਹੈ, ਕਿਸੇ ਨੂੰ ਨਸ਼ੇ ਦੀ ਆਦਤ ਤੋਂ, ਉਸ ਲੱਤ ਤੋਂ ਛੁਟਕਾਰਾ ਚਾਹੀਦਾ ਹੈ, ਤੇ ਕੋਈ ਚਾਹੁੰਦਾ ਹੈ ਕਿ ਉਹ ਪਹਿਲੇ ਵਰਗਾ ਨਰੋਇਆ ਸਰੀਰ ਲੈ ਸਕੇ। ਸੋ ਇਹਨਾਂ ਸਾਰਿਆਂ ਦਾ ਇਲਾਜ ਸਿਰਫ ਤੇ ਸਿਰਫ ਸਾਡੇ ਸੁਭਾਸ਼ ਗੋਇਲ ਜੀ ਕੋਲ ਹੁੰਦਾ ਹੈ। ਤੇ ਅੱਜ ਵੀ ਸਾਡੇ ਨਾਲ ਬਹੁਤ ਸਾਰੇ ਇਹ ਜਿਹੜੇ ਲੋਕ ਨੇ ਜੋ ਕਿ ਆਏ ਨੇ ਇੱਥੇ ਮਰੀਜ਼ ਦੇ ਤੌਰ ਤੇ, ਪਰ ਜਾਣਗੇ ਇੱਥੋਂ ਦੀ ਇੱਕ ਨਿਰੋਗੀ ਕਾਇਆ ਲੈ ਕੇ। ਸਾਡੇ ਨਾਲ ਮੌਜੂਦ ਨੇ ਜੀ ਰੇਨੂ ਬਹਿਲ ਜੀ। ਰੇਨੂ ਬਹਿਲ ਜੀ, ਕਿੱਥੋਂ ਆਏ ਹੋ ਤੁਸੀਂ? ਅੰਮ੍ਰਿਤਸਰ ਤੋਂ ਆਏ ਜੀ। ਅੰਮ੍ਰਿਤਸਰ ਦੇ ਵਿੱਚ ਵੀ ਆਊਟਲੈਟ ਹੈ ਉਹਨਾਂ ਦਾ, ਉੱਥੇ ਨਹੀਂ ਬਟ ਗਏ? ਉਦੋਂ ਸਾਡੇ ਕੋਲ ਮਿਸ ਹੋ ਗਿਆ। ਓ, ਸੋ ਬਕਾਇਦਾ ਟਾਈਮ ਲੈ ਕੇ ਜਾਣਾ ਪੈਂਦਾ ਹੈ। ਹਾਂਜੀ ਹਾਂਜੀ। ਹਾਂਜੀ, ਪ੍ਰੋਬਲਮ ਕੀ ਹੈ? ਪ੍ਰੋਬਲਮ ਨੀਜ਼ ਪ੍ਰੋਬਲਮ, ਪਹਿਲੇ ਐਥਰਾਈਟਿਕ ਸੀ, ਜੁਆਇੰਟਸ ਪੇਨ, ਫਿਰ ਨੀਜ਼ ਤੇ ਪ੍ਰੋਬਲਮ ਹੋ ਗਈ। ਇਹ ਕੋਈ ਅੱਜ ਦੀ ਤਾਂ ਹੋਣੀ ਨਹੀਂ, ਕਾਫੀ ਕਾਫੀ ਦੇਰ ਪੁਰਾਣੀ। ਤੇ ਤੁਸੀਂ ਐਲੋਪੈਥੀ ਮੈਡੀਸਨ ਲੈਂਦੀ ਰਹੀ ਨਾ ਮੈਂ। ਅੱਛਾ, ਓਕੇ। ਸੋ ਆਪਣੇ ਵੱਲੋਂ ਤੇ ਤੁਸੀਂ ਗਏ ਡਾਕਟਰ ਦੇ ਕੋਲ ਵੀ ਮੈਨੂੰ ਠੀਕ ਕਰ ਦੂਗਾ, ਹੈਨਾ? ਜਦੋਂ ਸਮੱਸਿਆ ਨੇ ਸਿਰ ਚੁੱਕਿਆ, ਤੁਸੀਂ ਉੱਥੇ ਪਹੁੰਚੇ ਤੇ ਕੀ ਲੱਗਾ? ਕੋਈ ਫਰਕ ਨਹੀਂ ਪਿਆ? ਪਰ ਉਹ ਕਹਿੰਦੇ ਮੈਡੀਸਨ ਲੈਂਦੇ ਰਹੋ ਤਾਂ ਠੀਕ ਹੈ, ਮੈਡੀਸਨ ਛੋੜ ਦੋ ਫਿਰ ਪ੍ਰੋਬਲਮ ਹਾਈ ਹੋ ਜਾਂਦੀ ਹੈ। ਸੋ ਅੱਜ ਇੱਥੇ ਪਹਿਲੀ ਵਾਰੀ ਆਏ ਹੋ? ਹਾਂਜੀ, ਉਹਨਾਂ ਦਾ ਸੁਣ ਕੇ ਬੜਾ ਵੀਡੀਓਜ਼ ਦੇਖ ਕੇ ਚਲੋ ਇਫੈਕਟ ਹੋਏ। ਕਿਸੇ ਕੋ ਸੁਣਿਆ ਵੀ ਹੈ, ਦੇਖਿਆ ਵੀ ਕਿਸੇ ਨੂੰ? ਨਹੀਂ, ਹੱਲੇ ਪਰਸਨਲ ਨਹੀਂ ਹੈਗਾ ਐਕਸਪੀਰੀਅੰਸ। ਓਕੇ। ਸੋ ਸਿਰਫ ਤੁਸੀਂ ਵੀਡੀਓਜ਼ ਦੇਖ ਕੇ ਤੁਹਾਨੂੰ ਲੱਗਾ ਕਿ ਜੇ ਉੱਥੋਂ ਫਰਕ ਨਹੀਂ ਪਿਆ, ਵੀ ਟਰਾਈ ਕਰ ਲੈਂਦੇ ਆ? ਨਹੀਂ, ਟਰਾਈ ਨਹੀਂ, ਮਤਲਬ ਥੋੜਾ ਕਨਫਰਮ ਹੀ ਲੱਗਦਾ ਕਿ ਹੋ ਹੀ ਜਾਏਗਾ ਠੀਕ। ਹਾਂ। ਜਦੋਂ ਆਪ ਹੀ ਲੋਕ ਇਹ ਗੱਲ ਕਹਿਣ ਲੱਗ ਪੈਂਦੇ ਵੀ ਅਸੀਂ ਕਨਫਰਮ ਆ, ਮਤਲਬ ਕਿ ਭਰੋਸਾ ਲੈ ਕੇ ਆਏ ਹੋ, ਭਰੋਸਾ ਲੈ ਕੇ ਆਏ। ਹੈ ਨਾ? ਜਦੋਂ ਭਰੋਸਾ ਆਵੇ, ਕਹਿੰਦੇ ਨਾ ਸਵੈ ਭਰੋਸਾ ਵੱਡਾ ਦੋਸਾ,
ਜਦੋਂ ਤੁਸੀਂ ਆਪਣੇ ਆਪ 'ਚ ਇੱਕ ਭਰੋਸਾ, ਇੱਕ ਕੌਨਫੀਡੈਂਸ ਲੈ ਕੇ ਆਉਂਦੇ ਹੋ, ਅੱਧੇ ਤਾਂ ਤੁਸੀਂ ਮੈਨੂੰ ਹੁਣੇ ਹੀ ਠੀਕ ਲੱਗਣ ਲੱਗ ਪਏ, ਉੱਥੇ ਪਹੁੰਚ ਗਏ। ਓਕੇ, ਤੁਹਾਡੇ ਚਿਹਰੇ ਦੀ ਰੌਣਕ ਤੋਂ ਲੱਗ ਰਿਹਾ ਹੈ ਵੀ ਤੁਸੀਂ ਠੀਕ ਹੋ ਕੇ ਜਾਣਾ ਇੰਟੂਇਸ਼ਨ ਹੋ ਰਹੀ ਹੈ ਕਿ ਮੈਨੂੰ ਫਰਕ ਪੈ ਜਾਏਗਾ। ਹੈ ਨਾ। ਹਾਲੇ ਤਾਂ ਅੰਦਰ ਵੀ ਨਹੀਂ ਪਹੁੰਚੇ, ਹਾਲੇ ਤਾਂ ਵੈਦ ਸਾਹਿਬ ਨੂੰ ਤੁਸੀਂ ਮਿਲੇ ਵੀ ਨਹੀਂ, ਹੈ ਨਾ। ਹਾਂਜੀ, ਨਹੀਂ ਜੀ। ਸੋ ਇਹ ਹੁੰਦੀ ਹੈ ਜੀ ਭਾਵਨਾ ਜਦੋਂ ਤੁਸੀਂ ਆਉਂਦੇ ਹੋ। ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਆਉਂਦੇ ਨੇ ਇੱਕ ਭਾਵਨਾ ਲੈ ਕੇ, ਇੱਕ ਵਿਸ਼ਵਾਸ ਲੈ ਕੇ, ਇੱਕ ਭਰੋਸਾ ਲੈ ਕੇ ਵੀ ਅਸੀਂ ਵੀ ਆਏ ਹਾਂ। ਬਹੁਤ ਸਾਰੀਆਂ ਥਾਵਾਂ ਤੋਂ ਅਸੀਂ ਧੱਕੇ ਖਾ ਕੇ ਹੁਣ ਪਹੁੰਚੇ ਹਾਂ। ਸੋ ਉਹ ਡਾਕਟਰਾਂ ਨੇ ਤੇ ਇਹ ਵੀ ਕਹਿ ਦਿੱਤਾ ਹੁਣ ਵੀ ਗੋਡੇ ਬਦਲਣੇ ਪੈਣੇ। ਹਾਂ, ਉਹ ਤਾਂ ਮੈਨੂੰ 2 ਸਾਲ ਪਹਿਲੇ ਕਹਿਤਾ ਹੈ ਕਿ ਤੁਸੀਂ ਹੁਣੇ ਇਮੀਡੀਏਟਲੀ ਚੇਂਜ ਕਰਵਾ ਲਓ। ਅੱਛਾ, ਹਾਂ, ਬਟ ਮੈਂ ਕਿਹਾ ਮੇਰੀ 2 ਸਾਲ ਪਹਿਲਾਂ ਹੀ ਕਹਿਤਾ ਤੇ ਤੁਰੇ ਤੇ ਤੁਸੀਂ ਅੱਜ ਵੀ ਫਿਰਦੇ ਹੋ। ਬਸ ਇਸ ਤਰ੍ਹਾਂ ਹੀ ਥੋੜੀ ਐਕਸਰਸਾਈਜ਼ ਤੇ ਥੋੜਾ। ਤੇ ਹੁਣ ਜਦੋਂ ਆਯੁਰਵੈਦਿਕ ਇਲਾਜ ਕਰਾਓਗੇ ਤੇ ਹੋਰ 9 ਪਰ 9, ਹੈ ਨਾ। ਫਿੱਟ ਹੋਣਾ ਚਾਹੁੰਦੇ ਆ। ਫਿੱਟ ਹੋਣਾ ਚਾਹੁੰਦੇ ਆ, ਬਿਲਕੁਲ ਮੇਨ ਮਕਸਦ ਇਹੀ ਹਰ ਇਨਸਾਨ ਦਾ ਕਿ ਉਹ ਫਿੱਟ ਰਵੇ, ਆਪਣੇ ਸਰੀਰ ਦੀ ਉਸ ਸਮੱਸਿਆ ਨੂੰ ਹਰਾ ਸਕੇ, ਉਸ ਬਿਮਾਰੀ ਨੂੰ ਮਾਤ ਪਾ ਸਕੇ। ਸੋ ਜੀ ਇਹ ਪਹਿਲੀ ਵਾਰੀ ਆਏ ਨੇ, ਤੁਸੀਂ ਵੀ ਪਹਿਲੀ ਵਾਰੀ ਹੋ ਸਕਦੇ ਹੋ। ਤੁਸੀਂ ਵੀ ਆਓਗੇ ਤੇ ਤੁਹਾਡਾ ਆਪਣਾ ਐਕਸਪੀਰੀਅੰਸ ਹੋਏਗਾ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੋਂ ਦਵਾਈ ਲੈ ਕੇ ਜਾਓਗੇ, ਜਦੋਂ ਗੋਇਲ ਸਾਹਿਬ ਨੂੰ ਮਿਲ ਕੇ ਜਾਓਗੇ ਤੇ ਤੁਸੀਂ ਆਪ ਹੀ ਕਹੋਗੇ ਜੋ ਸੁਣਿਆ ਸੀ ਉੱਦਾਂ ਦੇ ਹੀ ਨੇ। ਇੱਕ ਤੋਂ ਬਾਅਦ ਇੱਕ ਜਦੋਂ ਅਸੀਂ ਸੁਣਦੇ ਹਾਂ ਕਿਸੇ ਕੋਲੋਂ ਜਾਂ ਫਿਰ ਅਸੀਂ ਰੀਲਾਂ ਦੇਖਦੇ ਹਾਂ, ਅਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਮੁਤਾਸਰ ਹੁੰਦੇ ਹਾਂ, ਉਹ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੁੰਦੇ ਹਾਂ। ਫਿਰ ਸਾਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਹੀ। ਆਮ ਤੌਰ ਤੇ ਅਸੀਂ ਬਹੁਤ ਜਲਦੀ ਇੰਪ੍ਰੈਸ ਵੀ ਹੋ ਜਾਂਦੇ ਹਾਂ, ਪਰ ਜਦੋਂ ਕੋਲ ਆਉਂਦੇ ਹਾਂ, ਦੇਖਦੇ ਹਾਂ, ਫਿਰ ਪਤਾ ਲੱਗਦਾ ਵੀ ਸੱਚਾਈ ਕੀ ਹੈ। ਇਸ ਤਰ੍ਹਾਂ ਹੀ ਗੋਇਲ ਸਾਹਿਬ ਦੇ ਕੋਲ ਜਦੋਂ ਵੀ ਲੋਕ ਆਉਂਦੇ ਨੇ, ਇੱਕ ਭਰੋਸਾ ਲੈ ਕੇ ਆਉਂਦੇ ਨੇ, ਵਿਸ਼ਵਾਸ ਲੈ ਕੇ ਆਉਂਦੇ ਨੇ, ਇੱਕ ਇੰਪ੍ਰੈਸ਼ਨ ਬਣਾ ਕੇ ਆਉਂਦੇ ਨੇ। ਸੋ ਸਾਡੇ ਨਾਲ ਜੁੜੇ ਹੋਏ ਨੇ ਜੀ। ਨਾਮ ਕੀ ਤੁਹਾਡਾ? ਅਮਰਜੀਤ ਕੌਰ, ਅਮਰਜੀਤ ਜੀ, ਕਿੱਥੋਂ ਆਏ ਹੋ? ਕਪੂਰਥਲੇ ਤੋਂ। ਜੀ, ਤੁਹਾਡੀ ਸਮੱਸਿਆ ਕਾਦੀ ਹੈ? ਗੋਡਿਆਂ ਦੀ ਆ ਮੈਡਮ, ਬਹੁਤ ਜ਼ਿਆਦਾ। ਓਹੋ, ਹਾਂਜੀ ਸਾਡੀਆਂ ਮਾਵਾਂ ਨਾ ਰਹਿ ਜਾਂਦੀਆਂ ਕੰਮ ਕਰ ਕਰਕੇ, ਆਪਣਾ ਧਿਆਨ ਹੀ ਨਹੀਂ ਰੱਖ ਪਾਉਂਦੀਆਂ, ਹਾਂਜੀ, ਹਾਂਜੀ, ਹੈ ਨਾ। ਹਾਂਜੀ। ਸੋ ਗੋਡਿਆਂ ਦੀ ਗਰੀਸ ਮੁੱਕ ਗਈ, ਕੀ ਕਿਹਾ ਡਾਕਟਰ ਨੇ? ਮੈਂ ਜਿੱਦਾਂ ਪਹਿਲੀ ਵਾਰੀ ਉੱਥੇ ਸੁਭਾਨਪੁਰ ਗਈ ਸੀ ਅੱਜ ਤੋਂ 5 ਸਾਲ ਪਹਿਲਾਂ, ਉਦੋਂ ਕਿ ਹਲੇ ਮੇਰੀ ਏਜ ਵੀ 50 ਤੋਂ ਵੀ ਘੱਟ ਸੀ। ਅੱਛਾ ਜੀ। ਤੇ ਕਹਿੰਦੇ ਤੁਸੀਂ ਇਹਨਾਂ ਗੋਡੇ ਪਵਾ ਲਓ। ਅੱਛਾ, ਤੇ ਹੁਣ ਗੋਡੇ ਪਵਾ ਲਓ। ਹਾਂਜੀ, ਤਾਂ ਦਿਲੋਂ 5 ਸਾਲ ਹੋ ਗਏ ਇਸ ਗੱਲ ਨੂੰ। ਲਓ। ਕੋਈ ਇੰਨਾ ਨਹੀਂ, ਜਦੋਂ ਕਿ ਜ਼ਿਆਦਾ ਹੋ ਜਾਂਦਾ ਫਿਰ ਮੈਂ ਦਰਦ ਦੀ ਗੋਲੀ ਖਾ ਲੈਂਦੀ। ਤੇ ਪਰ ਜਿੱਦਾਂ ਹੋਰ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਮੈਂ ਇੱਥੇ ਆ ਚੁੱਕੀ ਕਈ ਵਾਰੀ, ਅੱਛਾ। ਉਹਨਾਂ ਦੇ ਨਾਲ ਆਂਦੀ ਰਹੀ ਆ। ਤੇ ਪਰ ਜਦੋਂ ਮੈਂ ਮਤਲਬ ਅੰਦਰ ਵੀਰ ਜੀ ਨੂੰ ਦੇਖਦੀ ਆ ਨਾ, ਮਿਲਦੀ ਆ, ਚਿਹਰਾ ਦੇਖ ਕੇ ਉਹਨਾਂ ਦਾ ਮਤਲਬ ਇੱਕਦਮ ਇਦਾਂ ਹੁੰਦਾ ਵੀ ਮੈਂ ਇੱਥੋਂ ਬਿਲਕੁਲ ਠੀਕ ਹੋਇਆ। ਕੀ ਬਾਤ ਹੈ। ਹਾਂਜੀ, ਹਾਂਜੀ। ਮਤਲਬ ਜਦੋਂ ਤੁਸੀਂ ਗੋਇਲ ਸਾਹਿਬ ਨੂੰ ਮਿਲੇ ਵੀ ਹੋ ਪਰਸਨਲੀ? ਹਾਂਜੀ। ਦਵਾਈ ਲੈਣ ਪਹਿਲੀ ਵਾਰੀ ਆਏ ਹੋ? ਹਾਂ, ਦਵਾਈ ਲੈਣ ਪਹਿਲੀ ਵਾਰੀ ਆਈ। ਇਹ ਤੋਂ ਪਹਿਲਾਂ ਆ ਚੁੱਕੇ ਹੋ ਮਤਲਬ, ਹੈ ਨਾ? ਬਹੁਤ ਵਾਰੀ ਪਹਿਲਾਂ ਪਰਖਿਆ ਉਹਨਾਂ ਨੂੰ? ਨਹੀਂ, ਜਿੱਦਾਂ ਮਤਲਬ ਕਿ ਹੋਰ ਰਿਸ਼ਤੇਦਾਰ ਭੈਣ ਭਰਾ ਆਂਦੇ ਸੀਗੇ, ਅੱਛਾ, ਉਹਨਾਂ ਨਾਲ ਆਂਦੇ ਰਹੇ। ਉਹਨਾਂ ਨੂੰ ਫਰਕ ਪਿਆ? ਹਾਂਜੀ, ਪਿਆ। ਆਪਾਂ ਕਈ ਵਾਰੀ ਵੀ ਕਹਿ ਦਿੰਦੇ ਨਾ ਜੇ ਤੈਨੂੰ ਫਰਕ ਪਿਆ ਫਿਰ ਮੈਂ ਆਉਂਗਾ। ਹਾਂਜੀ, ਹਾਂਜੀ, ਹੈ ਨਾ? ਹਾਂਜੀ। ਤੇ ਉਹ ਠੀਕ ਆ ਬਿਲਕੁਲ। ਸੋ ਜਦੋਂ ਮਿਲੇ ਤੁਸੀਂ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ ਉਦੋਂ? ਹਾਂਜੀ, ਹਾਂਜੀ, ਹਾਂਜੀ। ਤੇ ਹੁਣ ਤੁਸੀਂ ਫਿਰ? ਹਾਂਜੀ, ਹੁਣ ਮੈਂ ਅੱਜ ਦਵਾਈ ਲੈ ਕੇ ਜਾਣੀ ਆ। ਬਾਕੀ ਇਹ ਆ ਵੀ ਜਿੰਨੀ ਵਾਰ ਮਰਜ਼ੀ ਉਹਨਾਂ ਨੂੰ ਸਮੱਸਿਆ ਦਾ ਪੁੱਛੋ, ਕਦੀ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ। ਕਦੀ ਮੱਥੇ ਤੇ ਤਿਉੜੀ ਨਹੀਂ ਵੇਖੀ ਉਹਨਾਂ ਦੇ? ਬਿਲਕੁਲ ਨਹੀਂ, ਹਰ ਇੱਕ ਭਾਵਨਾ ਸਮਝਦੇ ਆ। ਹਾਂਜੀ, ਜਿੱਦਾਂ ਦਾ ਵੀ ਪੇਸ਼ੈਂਟ ਹੋਵੇ ਉਹਦੇ ਨਾਲ ਉਦਾਂ ਦਾ ਹੀ ਪੇਸ਼ ਆਉਂਦੇ ਆ। ਕੀ ਬਾਤ। ਹਾਂਜੀ, ਬਿਲਕੁਲ। ਪੇਸ਼ੈਂਸ ਜਿਹੜੀ ਹੈ ਨਾ, ਇੱਕ ਹੁੰਦਾ ਪੇਸ਼ੈਂਟ, ਹਾਂਜੀ, ਇੱਕ ਹੁੰਦੀ ਹੈ ਪੇਸ਼ੈਂਸ। ਹਾਂਜੀ। ਔਰ ਉਹ ਪੇਸ਼ੈਂਸ ਜਿਹੜੀ ਹੈ, ਉਹ ਜਿਹੜਾ ਧੀਰਜ ਹੈ, ਉਹ ਹੌਸਲਾ ਹੈ, ਉਹ ਹਰ ਕਿਸੇ 'ਚ ਨਹੀਂ ਹੁੰਦਾ। ਔਰ ਬੜੇ ਠਰੰਮੇ ਦੇ ਨਾਲ ਗੱਲ ਸੁਣਨਾ। ਕਿੰਨਾ ਚਿਰ ਉਹ ਦਿੰਦੇ ਇੱਕ ਆਪਣੇ ਪੇਸ਼ੈਂਟ ਨੂੰ? ਜੇ ਆਪਾਂ ਨੂੰ 10 ਮਿੰਟ ਦੀ ਲੋੜ ਆ, 10 ਵੀ, 5 ਮਿੰਟ ਵੀ, 2 ਵੀ, ਜਿੱਦਾਂ ਦੀ ਮਤਲਬ ਕਿ ਪ੍ਰੋਬਲਮ ਆ। ਜਿੱਦਾਂ ਹੁਣ ਮੈਂ ਦੁਬਾਰਾ ਪੁੱਛੂੰਗੀ, ਉਹਨਾਂ ਨੇ ਬਿਲਕੁਲ ਨਹੀਂ ਘਬਰਨਾ। ਘਬਰਾਉਂਦੇ ਵੀ ਨਹੀਂ? ਨਹੀਂ, ਬਿਲਕੁਲ ਨਹੀਂ। ਨਹੀਂ ਤਾਂ ਕਈ ਕਹਿ ਦਿੰਦੇ ਆ ਨਾ, ਮਤਲਬ ਖਿੱਚ ਕੇ ਵੀ ਬੋਲਦੇ ਕਈ ਤਾਂ, ਹਨਾ? ਇਦਾਂ ਲੱਗੂਗਾ ਜਿੱਦਾਂ ਮਤਲਬ ਆਪਦੇ ਫੈਮਿਲੀ ਮੈਂਬਰ ਨਾਲ ਬੈਠੇ। ਕੀ ਇਦਾਂ ਲੱਗਦੇ ਡਾਕਟਰ ਸਾਹਿਬ। ਜੀ, ਬਹੁਤ ਮਨ ਖੁਸ਼ ਹੁੰਦਾ ਜੀ। ਹਾਂਜੀ, ਪਰਮਾਤਮਾ ਇਦਾਂ ਹੀ ਹਰ ਇੱਕ ਦਾ ਹੀ ਭਲਾ ਕਰੇ। ਵਾਕਈ। ਹਾਂਜੀ। ਸੋ ਇਹ ਮੇਨ ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਮਿਲ ਰਹੇ ਹੋ, ਤੁਹਾਨੂੰ ਇੱਕ ਆਪਣਾਪਣ ਮਿਲ ਰਿਹਾ ਆ, ਤੁਸੀਂ ਬੜੇ ਪਿਆਰ ਦੇ ਨਾਲ, ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਕੋਈ ਬੰਦਾ ਨਾ ਵੱਡਿਆਂ ਬੰਦਿਆਂ 'ਚ ਜ਼ਿਆਦਾ ਹੀ ਉਹ ਪਿਆਰਾ ਬਣਦਾ ਆ, ਪਰ ਇਹਨਾਂ ਦਾ ਸੁਭਾਅ ਆ ਤੁਹਾਡੇ ਹਿਸਾਬ ਨਾਲ, ਹੈ ਨਾ? ਹਾਂਜੀ, ਬਹੁਤ ਵਧੀਆ। ਪਹਿਲਾਂ ਤਾਂ ਜਦੋਂ ਗੱਲਾਂ ਕਰਦੇ ਅੱਧਾ ਤਾਂ ਬੰਦਾ ਉਦਾਂ ਹੀ ਠੀਕ ਹੋ ਜਾਂਦਾ। ਹਾਂਜੀ, ਬਹੁਤ ਹੌਸਲਾ ਵੀ ਦੇ ਦਿੰਦੇ ਆ ਵੀ ਤੁਸੀਂ ਘਬਰਾਣਾ ਨਹੀਂ, ਮਾਲਕ ਤੇ ਵਿਸ਼ਵਾਸ ਰੱਖੋ, ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਦਵਾਈ ਲਓ, ਬਿਲਕੁਲ ਠੀਕ ਹੋਵੋਗੇ। ਜੀ, ਹਾਂਜੀ। ਕੀ ਬਾਤ ਹੈ। ਹਾਂਜੀ, ਸੱਚਮੁੱਚ ਹੀ ਆਪਣੇ ਪਰਮਾਤਮਾ ਦਾ ਨਾਮ ਲੈ ਕੇ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਠੀਕ ਹੁੰਦਾ। ਉਸੇ ਤਰ੍ਹਾਂ ਹੀ ਤੁਸੀਂ ਜਦੋਂ ਦਵਾਈ ਲੈਂਦੇ ਹੋ, ਦੂਜਾ ਤਾਂ ਤੁਹਾਨੂੰ ਇੱਕ ਭਰੋਸਾ ਦਿਵਾਇਆ ਜਾਂਦਾ ਹੈ, ਇੱਕ ਪਿਆਰ ਦੇ ਨਾਲ। ਅੱਧਾ ਮਰੀਜ਼ ਸੱਚੀ ਮੁੱਚੀ ਟ੍ਰੀਟਮੈਂਟ ਦੇ ਨਾਲ ਹੀ ਠੀਕ ਹੁੰਦਾ। ਡਾਕਟਰ ਚਾਵੇ, ਵੈਦ ਚਾਵੇ, ਕੋਈ ਮਾਹਰ ਚਾਵੇ,
ਤੁਹਾਡੀ ਬਿਮਾਰੀ ਨੂੰ ਉਸੇ ਵੇਲੇ ਖਤਮ ਵੀ ਕਰ ਸਕਦਾ ਹੈ ਜਣੋ, ਉਹ ਚਾਹੇ ਤਾਂ ਉਹਨੂੰ ਵਧਾ ਵੀ ਸਕਦਾ ਹੈ, ਹਵਾ ਵੀ ਬਣਾ ਸਕਦਾ ਹੈ। ਇਹ ਗੱਲਾਂ ਮੈਂ ਨਹੀਂ ਕਹਿ ਰਹੀ, ਇਹ ਗੱਲਾਂ ਖੁਦ ਲੋਕ ਆਪਣੇ ਮੂੰਹੋਂ ਦੱਸ ਰਹੇ ਨੇ। ਕੋਈ ਹੁੰਦਾ ਹੈ ਉਹ ਹਵਾ ਬਣਾ ਦਿੰਦਾ ਹੈ, ਕੋਈ ਹੁੰਦਾ ਹੈ ਉਸ ਗੱਲ ਨੂੰ ਠਰਮੇ ਦੇ ਨਾਲ ਸੁਣ ਕੇ ਉਹਦਾ ਹੱਲ ਦੱਸਦਾ ਹੈ ਤੇ ਉਹਨੂੰ ਸੱਚੀ ਮੁੱਚੀ ਉਹਦੇ ਹੱਲ ਵੱਲ ਲਿਜਾਉਂਦਾ ਵੀ ਹੈ ਤੇ ਉਹਦਾ ਇੱਕ ਰਿਜ਼ਲਟ, ਇੱਕ ਨਤੀਜਾ ਸਾਹਮਣੇ ਵੀ ਲੈ ਕੇ ਆਉਂਦਾ ਹੈ। ਸੋ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਜੋ ਅਸੀਂ ਗੋਇਲ ਸਾਹਿਬ ਬਾਰੇ ਸੁਣੀਆਂ ਵੀ ਸੀ, ਲੋਕੀ ਸਾਨੂੰ ਦੱਸਦੇ ਨੇ, ਆਪਣੇ ਮੂੰਹੋਂ ਦੱਸਦੇ ਨੇ, ਉਹਨਾਂ ਦਾ ਐਕਸਪੀਰੀਅੰਸ ਬੋਲਦਾ ਹੈ, ਉਹਨਾਂ ਦੀ ਜੋ ਭਾਵਨਾ ਹੈ ਉਹ ਬੋਲਦੀ ਹੈ। ਇਹਦੇ ਨਾਲ ਅਸੀਂ ਇਹ ਵੀ ਜਾਣਦੇ ਹਾਂ ਵੀ ਸੱਚੀ ਮੁੱਚੀ ਕਿ ਲੋਕ ਜੋ ਕਹਿ ਰਹੇ ਨੇ, ਜਨਤਾ ਜੋ ਕਹਿੰਦੇ ਨੇ ਪਬਲਿਕ ਹੈ, ਪਬਲਿਕ ਸਭ ਜਾਣਦੀ ਹੈ। ਸੋ ਪਬਲਿਕ ਜੋ ਕਹਿੰਦੀ ਹੈ ਉਹ ਸੱਚੀ ਮੁੱਚੀ ਸੱਚ ਹੀ ਹੁੰਦਾ ਹੈ। ਇਹੀ ਅਸਲੀ ਟੈਸਟੀਮੋਨੀਅਲ ਹੁੰਦਾ ਹੈ। ਇਸੇ ਤਰ੍ਹਾਂ ਦੀਆਂ ਹੋਰ ਵੀ ਅਸੀਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।